ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਭ ਤੋਂ ਚਰਚਿਤ ਖਬਰ ਤੋਂ, ਕਿਉਂਕਿ ਲਾਪਤਾ ਪਾਵਨ ਸਰੂਪ ਦੇ ਨਾਲ ਜੁੜੀ ਕੋਈ ਵੀ ਖਬਰ ਇਸ ਸਮੇਂ ਦੀ ਇੱਕ ਅਜਿਹੀ ਖਬਰ ਹੈ ਜਿਹੜੀ ਪੰਥਕ ਹਲਕਿਆਂ ਦੇ ਨਾਲ ਜੁੜੀ ਵੱਡੀ ਅਪਡੇਟ ਕਹੀ ਜਾ ਸਕਦੀ ਹੈ। ਸਰਕਾਰ ਵੱਲੋਂ ਦਾਅਵਾ ਇਹ ਹੈ ਕਿ ਲਾਪਤਾ ਪਾਵਨ ਸਰੂਪ ਲੱਭ ਲਏ ਗਏ ਨੇ ਜੀ। ਬਿਲਕੁਲ ਜੀ, ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਫੋਨ ਚੋਂ ਇੱਕ ਸੁਨੇਹਾ ਪੜ੍ਹ ਕੇ ਵੱਡੀ ਇਕੱਤਰਤਾ ਦੇ ਵਿੱਚ ਸਰਕਾਰੀ ਜਿਹੜੀ ਰੈਲੀ ਵਾਲੀ ਸਟੇਜ ਸੀ ਮਾਘੀ ਮੇਲੇ ਤੇ, ਉੱਥੇ ਅਨਾਉਂਸਮੈਂਟ ਕੀਤੀ ਕਿ ਮੈਨੂੰ ਇੱਥੇ ਬੈਠਿਆਂ ਬੈਠਿਆਂ ਹੀ ਸੁਨੇਹਾ ਆਇਆ ਜੀ ਕਿ ਬੰਗਿਆਂ ਦੇ ਕੋਲ ਇੱਕ ਡੇਰੇ ਦੇ ਵਿੱਚ 169 ਪਾਵਨ ਸਰੂਪ ਨੇ ਜਿਹੜੇ ਉਹ ਪਾਏ ਗਏ ਨੇ। ਉਹਨਾਂ 169 ਦੇ ਵਿੱਚੋਂ ਕਹਿੰਦੇ 139 ਦਾ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਕਿ ਕਿੱਥੋਂ ਲਿਆਂਦੇ ਨੇ, ਕਦੋਂ ਲਿਆਂਦੇ ਨੇ, ਕਿਹਨੇ ਦਿੱਤੇ ਨੇ, ਕਿ SGPC ਤੋਂ ਲੈਣ ਦਾ ਕੋਈ ਤੇ ਆਪਣੇ ਰਿਕਾਰਡ 'ਚ ਚੜਾਉਣ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਸੋ ਕਹਿੰਦੇ ਜਿਹੜੇ 30 ਨੇ 139 ਤੋਂ ਬਿਨਾਂ 30 ਹੋਰ, ਕਿਉਂਕਿ ਕੁੱਲ 169 ਦਾ ਮੁੱਖ ਮੰਤਰੀ ਜ਼ਿਕਰ ਕਰ ਰਹੇ ਸੀ, ਕਹਿੰਦੇ 30 ਵੀ ਉਹਨਾਂ ਦੇ ਨਾਮ ਤੇ ਨਹੀਂ ਹੈਗੇ, ਹੋਰ ਗੁਰੂ ਘਰਾਂ ਦੇ ਨਾਮ ਤੇ ਜਾਰੀ ਹੋਏ ਨੇ ਤੇ ਉੱਥੋਂ ਇੱਥੇ ਪਹੁੰਚੇ ਹੋਏ ਨੇ। ਠੀਕ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਦਮ ਭਰਿਆ ਕਿ 169 ਪਾਵਨ ਸਰੂਪ ਉੱਥੇ ਸਿੱਟ ਨੂੰ ਮਿਲ ਗਏ ਨੇ। ਤੇ ਅਸੀਂ ਮਤਲਬ ਕਿ ਸਾਡਾ ਕੰਮ ਇਹ ਨਹੀਂਗਾ ਕਿ ਹਾਂ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ, ਅਸੀਂ ਇਹ ਪਾਵਨ ਸਰੂਪ ਸਾਰੇ ਅਕਾਲ ਤਖਤ ਸਾਹਿਬ ਨੂੰ, SGPC ਨੂੰ ਸੰਭਾਲ ਦੇਣੇ ਆ ਜੀ। ਤੇ 139 ਤਾਂ ਕਹਿੰਦੇ ਹੈ ਹੀ ਬਿਨਾਂ ਰਿਕਾਰਡ ਤੋਂ ਨੇ। ਸੋ ਇਸ ਲਈ ਕਹਿੰਦੇ ਕਿ ਇਹ ਹੁਣ ਸਵਾਲ ਖੜਾ ਹੈ। ਬਿਲਕੁਲ ਇਹ ਜਾਂਚ ਦਾ ਵਿਸ਼ਾ ਹੋਏਗਾ ਆਉਂਦੇ ਸਮੇਂ 'ਚ ਕਿ ਕੀ 328 ਲਾਪਤਾ ਪਾਵਨ ਸਰੂਪਾਂ ਚੋਂ ਇਹ ਸਰੂਪ ਨੇ ਜਾਂ ਇਹ ਕੋਈ ਹੋਰ ਮਸਲਾ ਹੈ ਜੀ। ਤੇ ਦੂਸਰੇ ਪਾਸੇ ਜੇਕਰ ਗੌਰ ਕਰਨੀ ਹੋਵੇ ਤਾਂ ਆਪਾਂ ਲੰਘੇ ਕੱਲ ਹੀ ਗੱਲ ਕੀਤੀ ਸੀ ਕਿ 2 ਡੇਰੇ, ਇੱਕ ਦੁਆਬੇ ਨਾਲ ਸੰਬੰਧਿਤ ਤੇ ਇੱਕ ਮਾਲਵੇ ਨਾਲ ਸੰਬੰਧਿਤ, ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠ ਚੱਲਦੇ ਨੇ, ਖਾਸ ਕਰਕੇ ਦੁਆਬੇ ਵਾਲੇ ਹਵਾਲੇ ਨਾਲ, ਕਿ ਉੱਥੇ ਤੱਕ ਸਿੱਟ ਪਹੁੰਚ ਕੀਤੀ ਆ ਤੇ ਹੁਣ ਉਸ ਤੇ ਕਿਵੇਂ ਅੱਗੇ ਵੱਧਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਜੇਕਰ ਆਪਣੇ ਕੋਲ ਕੱਲ ਖਬਰ ਸੀ, ਇਹ ਜੀ ਕੱਲ ਦੀ ਵੀ ਮੇਰੇ ਕੋਲ ਪਰਸੋਂ ਸੀ, ਮਤਲਬ ਹੈ ਨਾ, ਤੇ ਜੇ ਮੇਰੇ ਕੋਲੇ ਪਰਸੋਂ ਖਬਰ ਸੀ ਤਾਂ ਮੁੱਖ ਮੰਤਰੀ ਸਾਹਿਬ ਕੋਲ ਤਾਂ ਰਿਪੋਰਟ ਮਿੰਟ ਦੀ ਆਉਂਦੀ ਆ, ਸਹੀ ਹੈ, ਪਲ ਦੀ ਆਉਂਦੀ ਆ। ਤੇ ਇਹਦਾ ਮਤਲਬ ਸਿੱਟ ਦੇ ਹਵਾਲੇ ਨਾਲ, ਜਾਂਚ ਪ੍ਰਕਿਰਿਆ ਦੇ ਹਵਾਲੇ ਨਾਲ ਉਹਨਾਂ ਕੋਲ ਤਾਂ ਜਾਣਕਾਰੀ ਸਾਡੇ ਨਾਲੋਂ ਕਿਤੇ ਪਹਿਲਾਂ ਹੋਏਗੀ, ਪਰ ਉਹਨਾਂ ਨੇ ਮਾਘੀ ਮੇਲੇ ਵਾਲਾ ਸਰਕਾਰੀ ਸਟੇਜ ਵਾਲਾ ਹੀ ਦਿਨ ਕਿਉਂ ਚੁਣਿਆ? ਸਹੀ ਹੈ, ਬਿਲਕੁਲ। ਕਿਉਂਕਿ ਇਹਦਾ ਮਤਲਬ ਤੁਸੀਂ ਉਹਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਦੇ ਵਿੱਚੋਂ ਸਿੱਟ ਦੀ ਕਾਰਵਾਈ ਦਾ, ਜੇ ਸੱਚਮੁੱਚ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਚੱਲ ਰਹੀ ਹੈ, ਤੁਸੀਂ ਕਹਿੰਦੇ ਹੋ ਕਿ ਇਹ ਧਰਮ ਦਾ ਮਸਲਾ ਹੈ, ਉਹਦੇ ਵਿੱਚ ਸਾਡੀ ਸਿਆਸੀ ਦਖਲ ਅੰਦਾਜ਼ੀ ਨਹੀਂ ਹੈ, ਪ੍ਰਕਿਰਿਆ ਆਪਣੇ ਤਹਿਤ ਚੱਲ ਰਹੀ ਹੈ, ਫਿਰ ਤਾਂ ਸਿੱਟ ਨੇ ਆਪਣੇ ਰਿਕਾਰਡ 'ਚ ਸਾਰਾ ਕੁਝ ਦਰਜ ਕਰਨਾ ਸੀ। ਜਦੋਂ ਚਲਾਨ ਪੇਸ਼ ਹੁੰਦਾ ਉਹਦੇ ਵਿੱਚ ਆ ਜਾਣਾ ਸੀ। ਫਿਰ ਤੁਸੀਂ ਅਨਾਉਂਸ ਕਿਵੇਂ ਕਰ ਰਹੇ ਹੋ? ਤੇ ਚੱਲਦੀ ਜਾਂਚ ਦੇ ਵਿੱਚ ਕੀ ਅਨਾਉਂਸ ਕਰਨਾ ਵਾਜਬ ਹੈ? ਬੇਸ਼ੱਕ ਮਤਲਬ ਕਿ ਇਹ ਬਹੁਤ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਕਿ ਹਾਂ, ਮਤਲਬ ਕਿ ਲੰਮੇ ਸਮੇਂ ਤੋਂ ਇਹ ਸਵਾਲ ਖੜਾ ਕਿ ਮਤਲਬ ਕਿ 328 ਲਾਪਤਾ ਪਾਵਨ ਸਰੂਪ ਹਨ ਤਾਂ ਹਨ ਕਿੱਥੇ? ਕਿਉਂਕਿ ਪਹਿਲਾ ਮਸਲਾ ਤਾਂ ਇਹ ਹੈ ਕਿ SGPC ਦੇ ਹਵਾਲੇ ਨਾਲ ਕਿ ਜੀ ਇਹ ਤਾਂ ਸਿਰਫ ਰਿਕਾਰਡ 'ਚ ਨਹੀਂ ਚੜੇ, ਅਸਲ 'ਚ ਤਾਂ ਗਏ ਸਹੀ ਥਾਵਾਂ ਤੇ ਨਹੀਂ ਜੀ, ਉਹਦੀ ਭੇਟਾ ਡਾਇਰੈਕਟ ਲੈ ਲਈ ਜੀ, ਬਾਹਰੋਂ ਲੈ ਲਈ ਜੀ, ਅਸੀਂ ਉਹ 16 ਬੰਦਿਆਂ ਤੇ ਕਾਰਵਾਈ ਕਰਤੀ। ਪਰ ਸੰਗਤ ਦੇ ਮਨਾਂ 'ਚ ਸ਼ੰਕੇ ਸ਼ੋਭੇ ਨਾਲ ਖੜੇ ਸੀ ਕਿ ਕਿਤੇ ਕਿ ਅਜਿਹੀ ਸਥਾਨ ਤੇ ਤਾਂ ਨਹੀਂ ਜਿੱਥੇ ਅਦਬ ਨਹੀਂ, ਉਹਨਾਂ ਦਾ ਸਤਿਕਾਰ ਨਹੀਂ, ਜਿੱਥੇ ਇਹੀ ਕਿਤੇ ਥਾਂ ਤੇ ਤਾਂ ਨਹੀਂ ਪਹੁੰਚੇ। ਹੁਣ ਜੇ ਇਹਨਾਂ ਥਾਵਾਂ ਤੇ ਜਿੱਥੇ ਲੜੀਵਾਰ ਅਖੰਡ ਪਾਠ ਚੱਲਦੇ ਨੇ, ਇਹਦਾ ਮਤਲਬ ਉੱਥੇ ਅਦਬ ਵਾਲਾ ਤਾਂ ਮਸਲਾ ਨਹੀਂ ਹੈ ਕੋਈ, ਇਹਦਾ ਮਤਲਬ ਬੇਅਦਬੀ ਵਾਲੇ ਤਾਂ ਕੋਈ ਪਰਚੇ ਨਹੀਂ ਹੋਣੇ ਜੀ। ਪਰ ਜੇ ਰਿਕਾਰਡ ਤੋਂ ਬਿਨਾਂ ਨੇ ਤਾਂ ਇਹ ਜਾਣਕਾਰੀ ਉਹਨੂੰ ਦੇਣੀ ਪੈਣੀ ਹੈ ਕਿ ਆਏ ਕਿੱਥੋਂ। ਕਹਿੰਦੇ ਜੀ ਉਹ ਇਹ ਨਹੀਂ ਦੱਸ ਪਾਏ। ਹੁਣ ਇਹਦੇ ਨਾਲ ਸ਼੍ਰੋਮਣੀ ਕਮੇਟੀ ਤੇ ਉਹ ਡੇਰੇ ਵਾਲੇ ਘਿਰਦੇ ਨੇ ਕਿ ਇਹੀ ਉਹ ਸਰੂਪ ਨੇ ਜਿਨ੍ਹਾਂ ਦੀ 2015 ਚ ਛਪਾਈ ਤੋਂ ਬਾਅਦ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ, ਜਾਂ ਹੋਰ ਵੀ ਪਹਿਲਾਂ ਵੀ ਏਦਾਂ ਹੀ ਚੱਲਦਾ ਰਿਹਾ ਸਾਰਾ ਕੁਝ। ਇੱਕ ਸਰੂਪ 2 ਸਰੂਪ ਦਾ ਮਾਮਲਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਮੁਲਾਜ਼ਮ 2 ਮੁਲਾਜ਼ਮ ਨੇ ਕਿਸੇ ਨੇ ਮਿਲ ਕੇ ਕਰ ਲਿਆ। 328 ਦਾ ਮਾਮਲਾ ਹੈ, ਇਹ ਮਿਲੀ ਭੁਗਤ ਤੋਂ ਬਿਨਾਂ ਤਾਂ ਕੰਮ ਗੋਲ ਹੋ ਨਹੀਂ ਸਕਦਾ। ਸੋ ਇਸ ਤੋਂ ਤਾਂ ਸਪਸ਼ਟ ਹੈ ਕਿ SGPC ਕੁਝ ਧਿਰਾਂ ਨੂੰ ਬਚਾਉਣ ਲਈ, ਕੁਝ ਆਪਣਾ ਪੱਲਾ ਬਚਾਉਣ ਦੇ ਲਈ ਕਰਤਾ, ਇਹਦੇ ਵਿੱਚ ਸਿਆਸਤ ਰਹੀ ਸੀ ਜੀ। ਤੇ ਹੁਣ ਸਾਹਮਣੇ ਵਾਲੀ ਧਿਰ ਸ਼ਰੇਆਮ ਸਿਆਸਤ ਕਰ ਰਹੀ ਹੈ। ਉਹ ਪੰਥਕ ਤੌਰ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਉਸ ਰਾਜਨੀਤਿਕ ਸਟੇਜ ਤੋਂ ਐਲਾਨ ਕਰਦੀ ਹੈ। ਸੋ ਇਹਦਾ ਮਤਲਬ ਤੁਸੀਂ ਵੀ ਇਸ ਦਾ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਹੋ। ਹੁਣ ਜੇ 328 ਚੋਂ 169 ਦਾ ਮਾਮਲਾ ਸੁਲਝਿਆ, ਬਾਕੀਆਂ ਦਾ ਉਦੋਂ ਸੁਲਝੂਗਾ ਜਦੋਂ ਕੋਈ ਫਿਰ ਕੋਈ ਵੱਡੀ ਰੈਲੀ ਆਊਗੀ। ਸਹੀ ਹੈ, ਫਿਰ ਕੋਈ ਵੱਡਾ ਇਕੱਠ ਹੋਊਗਾ। ਚਲੋ ਪ੍ਰਮਾਤਮਾ ਕਰੇ ਕਿ ਇਹ ਸਾਰੀ ਪ੍ਰਕਿਰਿਆ ਸਹੀ ਹੋਵੇ
ਹੈ ਨਾ, ਤੇ ਲੋਕਾਂ ਨੂੰ ਸੱਚ ਬਿਲਕੁਲ ਸਪਸ਼ਟ ਰੂਪ ਚ ਪਤਾ ਲੱਗੇ ਤੇ ਇਹ ਜਿਹੜੇ ਸ਼ੰਕੇ ਸ਼ੋਭੇ ਨੂੰ ਦੂਰ ਹੋਣ। ਪਰ ਇਹਦੇ ਨਾਲ ਕਈ ਨਵੇਂ ਸਵਾਲ ਜਨਮ ਲੈਣਗੇ ਕਿ ਅਸੀਂ ਗੁਰੂ ਦਾ ਵੀ ਸੌਦਾ ਕਰਨ ਤੇ ਰਾਹ ਪੈ ਗਏ ਹਾਂ। ਅਸੀਂ ਇਸ ਕਦਰ ਸਾਡੇ ਅੰਦਰ ਕੋਈ ਡਰ ਭੈ ਕੋਈ ਸਤਿਕਾਰ ਨਹੀਂ ਹੈ, ਕਿਉਂਕਿ ਉਹ ਆਡੀਓ ਨੇ ਵੀ ਕਈ ਸਵਾਲ ਖੜੇ ਕੀਤੇ ਸੀ ਜਿਹੋ ਜਿਹੇ ਉਹਦੇ ਵਿੱਚ ਸ਼ਬਦ ਬੋਲੇ ਜਾ ਰਹੇ ਸੀ। ਸੋ ਉਸ ਆਡੀਓ ਨੇ ਐਸਜੀਪੀਸੀ ਨੂੰ ਮੈਨੂੰ ਲੱਗਦਾ ਇਸ ਬੈਕਫੁੱਟ ਤੇ ਲਿਆਂਦਾ ਕਿ ਉਹਨਾਂ ਨੇ ਕਿਹਾ ਜੀ ਅਸੀਂ ਸਿੱਟ ਨੂੰ ਸਹਿਯੋਗ ਕਰਨ ਲਈ ਤਿਆਰ ਹਾਂ। ਫਿਰ ਜਥੇਦਾਰ ਤੋਂ ਕਹਾਇਆ, ਜਥੇਦਾਰ ਨੂੰ ਵੀ ਦੁਬਿਧਾ ਚ ਪਾਇਆ, ਹੈ ਨਾ। ਪਰ ਹੁਣ ਮੁੱਖ ਮੰਤਰੀ ਹੋਰੀ ਜਿਵੇਂ ਇਹਦੇ ਤੇ ਗਾਂਹ ਵਧੇ ਨੇ, ਸੋ ਇਹਦਾ ਮਤਲਬ 2027 ਦਾ ਜਿਹੜਾ ਆਪਾਂ ਪਹਿਲੂ ਸ਼ੰਕੇ ਸ਼ੋਭੇ ਪ੍ਰਗਟਾ ਰਹੇ ਸੀਗੇ, 2027 ਇਹਨਾਂ ਹੀ ਪੰਥਕ ਮੁੱਦਿਆਂ ਤੇ ਲੜੀ ਜਾਊਗੀ ਚੋਣ, ਉਧਰ ਨੂੰ ਵੱਧਦੇ ਦਿਖ ਰਹੇ ਨੇ। ਇਸ ਲਈ ਉਹਨਾਂ ਨੇ ਉਹ ਮੌਕਾ ਚੁਣਿਆ। ਪਰ ਉਹਨਾਂ ਨੂੰ ਵੀ ਸਹਿਜੇ ਸਹਿਜੇ ਤੁਰਨਾ ਪੈਣਾ ਕਿ ਯਾਦ ਰੱਖਣ ਕਿ ਸਵਾਲ ਤੁਹਾਡੇ ਮੂਹਰੇ ਬਾਈਬਲ ਬਰਗਾੜੀ ਵਾਲਾ ਵੱਡਾ ਹੁੰਦਾ ਜਾਣਾ ਇਹਦੇ ਨਾਲ ਕਿ ਉਹ ਉਸ ਮਾਮਲੇ 'ਚ ਇਨਸਾਫ ਦਿਵਾਉਣ ਤੋਂ ਕਿਉਂ ਭੱਜ ਰਹੇ ਹੋ, ਉਸ ਮਾਮਲੇ 'ਚ ਕਿਉਂ, ਉਹ ਸਵਾਲ ਵੀ ਵੱਡਾ ਹੋਣਾ। ਪਰ ਜੇ ਮਾਮਲਾ ਸੁਲਝਦਾ ਤਾਂ ਮਤਲਬ ਕਿ ਲੱਖਾਂ ਸੰਗਤਾਂ ਦੇ ਮਨਾਂ ਨੂੰ ਠੰਡ ਪੈਣੀ ਹੈ।